ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਖੜੇ ਕੀਤੇ ਦਲਾਲ ਨਿਖਲ ਗੁਪਤਾ ਦੇ ਪਰਿਵਾਰ ਵੱਲੋਂ ਹੁਣ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ और जिस पटीशन अनुसार निखल गुप्ता नूं नजायज़ तौर पर पिछले कई महीनों तो चैक रिपब्लिक कैद विच रखिया होया है। सो उस नूं गऊ मांस अते सूर खाण नूं दिता जा रहा है, जिस नाल उसदियां धार्मिक भावनावां हर्ट हो रही ने। वो बिल्कुल बेगुनाह है। असीं समझदे हां कि भारत सरकार नूं सीधे तौर पर निखल गुप्ता के केस की पैरवाई करनी चाहिए है, क्योंकि वो जो कुछ भी कर रहा सी वो भारतीय एजेंसी राह के आदेश अनुसार ही कर रहा सी। हुण भारत सरकार ये जुरत दिखाएगी, इस बारे आपां गलबात करन जा रहे हैं। सो असीं चाहांगे कि तुसां इसी तरह बने रहना, देखण सुनने या लिखण लई तुहाडा सब दा बहुत शुक्रिया जी। डॉक्टर साहब की विचार ने? देखो, जदों असीं ये गलबात कर रहे हैं कि किवें ह्यूमन राइट्स वॉच ने इस दे उत्ते अपनी डिटेल्ड रिपोर्ट जिहड़ी है खास तौर ते विद इन इंडिया भी की हो रहा उसनूं ट्रांसनैशनल रिप्रैशन दे नाल जोड़ के गल कीती है। ते नाल दी नाल यूनाइटेड स्टेट्स कमीशन ऑन इंटरनैशनल रिलीजियस फ्रीडम US सर्फ ने भी जिहड़ी है डिटेल स्टेटमेंट जिहदे च उन्हां ने चिंता का इजहार किया है कि ट्रांसनैशनल रिप्रैशन जो इंडिया ने की इस प्लॉट के उत्ते जिक्र है उन्होंने असीं आने वाले अपने प्रोग्राम दे विच डिटेल दे विच डिस्कस करांगे। लेकिन जिहड़ा एक दिलचस्प सिनेरियो बन रहा है, जिहड़े इनसाइडर ने और कुछ वकील ने जदों उन्हां दे नाल 29 नवंबर नूं इंडाइटमेंट फाइल हुई और उस तो बाद मैं ईवन UK दे भी प्रोमिनेंट अटर्नी ने उन्हां नाल भी गलबात हुई कि इंडिया दे सामने की ऑप्शंस ने, की करेगा इंडिया। अच्छा। और ਜ਼ਾਹਰ है कि ਬਹੁਤਿਆਂ ਨੂੰ ਇਹ ਲੱਗਦਾ ਸੀ कि भी ਇਹ ਜਿਹੜਾ ਇੰਡੀਆ ਉਸ ਤੋਂ ਆਪਣਾ ਪੱਲਾ ਝਾੜੇਗਾ कि भी ਇਹ ਤਾਂ ਹੈ ਨਹੀਂ, ਨਿਖਲ ਗੁਪਤਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਕੋ ਕੰਸਪੀਰੇਟਰ CC1 ਉਹਨਾਂ ਨੇ ਜਿਹੜਾ ਅਮਰੀਕਾ ਦੇ ਕੋਲ ਜਿਹਦੀ ਜਾਣਕਾਰੀ ਹੈ ਲੇਕਿਨ ਉਹਨਾਂ ਨੇ ਇੰਡਾਈਟਮੈਂਟ 'ਚ ਨਹੀਂ ਦਿੱਤਾ, ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਬਿਹਾਈਂਡ ਦਾ ਡੋਰਸ ਜਿਹੜਾ ਕਲੋਜ਼ ਡੋਰਸ ਦੇ ਪਿੱਛੇ ਉਹ ਇਵੇਂ ਹੀ ਕੋਈ ਉਹਦੇ ਨਾਲ ਡੀਲ ਬਣਾ ਲੈਣ ਅਮਰੀਕਾ ਨਾਲ ਕਿ ਜੀ ਤੁਸੀਂ ਵੈਸੇ ਪੁੱਛਗਿੱਛ ਕਰ ਸਕਦੇ ਹੋ ਪਰ ਤੁਸੀਂ ਉਸ ਨੂੰ ਲਿਜਾ ਨਹੀਂ ਸਕਦੇ। ਔਰ ਉਹਨਾਂ ਦਾ ਕਹਿਣਾ ਸੀ ਕਿ ਵੀ ਉਹਦੇ 'ਚ ਇੱਕ ਜਿਹੜਾ ਆਲਰੇਡੀ ਪ੍ਰੈਸੀਡੈਂਟ ਐਗਜ਼ਿਸਟ ਕਰਦਾ ਹੈ ਮਿਸਟਰ ਡੇਵਿਡ ਹੈਡਲੀ। ਅੱਛਾ। ਕਿ ਮਿਸਟਰ ਡੇਵਿਡ ਹੈਡਲੀ ਇੱਕ ਉਹ ਗੋਰਾ ਜਿਹਦੀ ਮਾਂ ਗੋਰੀ ਸੀ, ਪਿਓ ਪਾਕਿਸਤਾਨੀ ਸੀ ਔਰ ਉਹ ਅਮਰੀਕਾ ਦੇ ਵਿੱਚ ਜੰਮਿਆ, ਫਿਰ ਪਾਕਿਸਤਾਨ 'ਚ ਵੀ ਰਿਹਾ और वो डबल एजेंट बन गया सी। एक पासे वो लश्करे तैयबा और पाकिस्तान दे विच जिहड़ियां उन्हां दियां इस्लामिक जथेबंदियां उन्हां दे लई काम कर रहा सी, पर दूसरे पासे जिहड़ा वो CIA दे एजेंडे दे नाल भी जिहड़ा तावन कर रहा सी। और जदों मुंबई बम धमाके होए उदों जिहड़ा वो सारी इन्वेस्टिगेशन सामने आया कि डेविड हैडली उस दे लई जिम्मेवार सी। वो उत्थे जाके मुंबई च ਰਹਿੰਦਾ ਵੀ ਰਿਹਾ, ਉਸ ਦਾ ਬਿੱਲ ਕਿਨੇ ਪੇ ਕੀਤਾ। ਉਹਦੇ 'ਚ ਇੱਕ ਹੋਰ ਰਾਣਾ ਮੁਨੱਵਰ ਜਿਹੜੇ ਨੇ ਕੈਨੇਡੀਅਨ ਸਿਟੀਜ਼ਨ ਉਹਨਾਂ ਨੂੰ ਵੀ ਜਿਹੜਾ ਉਹਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਹੋਈ ਹੈ ਜਿਹਨੂੰ ਰੋਕਿਆ ਹੋਇਆ। ਪਰ ਡੇਵਿਡ ਹੈਡਲੀ ਦੇ ਮਾਮਲੇ 'ਚ ਉਹ ਅਮਰੀਕਾ ਦੀ ਕਿਸੇ ਜੇਲ੍ਹ 'ਚ ਹੈ, ਲੇਕਿਨ ਭਾਰਤ ਦੀਆਂ ਏਜੰਸੀਆਂ ਇਹ ਚਾਹੁੰਦੀਆਂ ਸੀ ਕਿ ਵੀ ਉਹਨੂੰ, ਕਿਉਂਕਿ ਇੰਨੇ ਬੰਦੇ ਉੱਥੇ 200-250 ਮਾਰਿਆ ਗਿਆ ਸੀ ਕਿ ਵੀ ਇੰਨਾ ਸੀਰੀਅਸ ਕੰਮ ਹੋਇਆ ਤੇ ਇਹਨੂੰ ਡੇਵਿਡ ਹੈਡਲੇ ਨੂੰ ਭੇਜਿਆ ਜਾਏ, ਇੰਡੀਆ ਐਕਸਟ੍ਰਾਡਾਈਟ ਕੀਤਾ ਜਾਏ। ਅਮਰੀਕਾ ਨੇ ਜਿਹੜਾ ਇਸ ਨੂੰ ਅਲਾਉ ਨਹੀਂ ਕੀਤਾ ਔਰ ਅਮਰੀਕਾ ਨੇ ਇਹ ਕਿਹਾ, ਔਰ ਈਵਨ ਕਿਉਂਕਿ ਉੱਥੇ ਉਹਨੂੰ ਟੈਸਟੀਫਾਈ ਕਰਵਾਉਣਾ ਚਾਹੁੰਦੇ ਸੀ, ਸੋ ਅਮਰੀਕਾ ਨੇ ਕਿਹਾ ਕਿ ਵੀ ਥਰੂ ਵੀਡੀਓ ਲਿੰਕ ਡੇਵਿਡ ਹੈਡਲੀ ਜਿਹੜਾ ਹੈ ਉਹ ਟੈਸਟੀਫਾਈ ਕਰ ਸਕਦਾ, ਲੇਕਿਨ ਉਸ ਦੀ ਐਕਸਟ੍ਰੈਡੀਸ਼ਨ ਅੱਜ ਤੱਕ ਵੀ ਨਹੀਂ ਹੋਈ। ਇਵੇਂ ਹੀ ਰਾਣਾ ਮੁਨੱਵਰ ਜਾਂ ਜੋ ਵੀ ਉਸ ਦਾ ਰੋਲ ਹੈ ਉਹਨੂੰ ਲੈ ਕੇ। ਸੋ ਜਿਹੜਾ ਇੱਕ ਵਿਊ ਪੁਆਇੰਟ ਸੀ ਉਹ ਇਹ ਸੀ ਕਿ ਵੀ ਇੰਡੀਆ ਕਦੇ ਵੀ ਜਿਹੜਾ ਉਹਨਾਂ ਦਾ ਕੋ ਕੰਸਪੀਰੇਟਰ ਹੈ ਜਿਹੜਾ ਜ਼ਾਹਰ ਹੈ ਰਾਹ ਦੇ ਉੱਪਰਲਿਆਂ 3-4 ਬੰਦਿਆਂ 'ਚੋਂ ਹੀ ਹੈ, ਅਜੀਤ ਡੋਵਲ ਹੈ ਜਾਂ ਦਿਨਕਰ ਗੁਪਤਾ ਹੈ ਜਾਂ ਜਿਹੜਾ ਰਿਟਾਇਰ ਹੁੰਦਾ 30 ਨਵੰਬਰ ਨੂੰ ਰਾਹ ਦਾ ਚੀਫ ਗੋਇਲ, ਸਾਮੰਤ ਗੋਇਲ, ਉਹ ਹੋ ਸਕਦਾ ਸੀ। ਵੀ ਇਹ ਤਾਂ ਕੋਈ ਚਾਂਸ ਨਹੀਂ ਹੈ। ਉਹਨਾਂ ਦਾ ਕਹਿਣਾ ਸੀ ਕਿ ਵੀ ਉਹ ਉਹਨੂੰ ਅਮਰੀਕਾ ਦੇ ਹਵਾਲੇ ਕਰਨ। ਇਸ ਕਿਸਮ ਦੀ ਕੋਈ ਨਾ ਕੋਈ ਡੀਲ
ਹੀ ਹੋਏਗੀ। ਪਰ ਮੈਨੂੰ ਉਦੋਂ ਵੀ ਇਹ ਲੱਗਦਾ ਸੀ, ਹਾਲਾਂ ਇੱਕ ਵਿਊ ਪੁਆਇੰਟ ਇਹ ਸੀ ਕਿ ਵੀ ਆਲਰੇਡੀ ਜਿਹੜਾ ਨਿਖਿਲ ਗੁਪਤਾ ਹੈ ਉਹ ਅਮਰੀਕਾ ਦੀ ਕਸਟਡੀ 'ਚ ਹੈ, ਵੀ ਅਮਰੀਕਨਾਂ ਨੇ, ਕਿਉਂਕਿ ਜੇ 29 ਜੂਨ ਨੂੰ ਉਹਨੂੰ ਗ੍ਰਿਫਤਾਰ ਕੀਤਾ ਹੈ ਔਰ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ ਹੈ ਨਿਊਯਾਰਕ ਦੇ ਕੋਰਟ ਦੇ ਵਿੱਚ। ਸੋ ਜੂਨ ਤੋਂ ਨਵੰਬਰ ਤੱਕ ਅਸੀਂ ਜੁਲਾਈ, ਅਗਸਤ, ਸਤੰਬਰ, ਅਕਤੂਬਰ ਨੂੰ 5 ਮਹੀਨੇ ਦਾ ਟਾਈਮ ਹੈ ਕਿ ਆਲਰੇਡੀ ਅਮਰੀਕਾ ਨੇ ਜਿਹੜਾ ਹੈ ਉਹ ਉਹਨੂੰ, ਚੈਕ ਰਿਪਬਲਿਕ ਫਰੈਂਡਲੀ ਮੁਲਕ ਹੈ ਅਮਰੀਕਾ ਦਾ, ਕਿ ਉਸ ਨੂੰ ਉਹਨਾਂ ਨੇ ਐਕਸਟ੍ਰਾਡਾਈਟ ਕਰ ਲਿਆ ਹੋਇਆ ਔਰ ਉਹਨਾਂ ਦੀ ਕਸਟਡੀ 'ਚ ਹੈ। ਇਸ ਬਾਰੇ ਕਿਉਂਕਿ ਜਿੰਨਾ ਵੀ ਨਾ ਤਾਂ ਕੋਈ ਇੰਡਾਇਕਟਮੈਂਟ 'ਚ ਕਲੈਰਿਟੀ ਸੀ ਨਾ ਦੂਸਰਾ, ਔਰ ਕੁਛ ਦਾ ਇਹ ਵੀ ਕਹਿਣਾ ਸੀ ਵੀ ਨਿਖਿਲ ਗੁਪਤਾ ਹੋ ਸਕਦਾ ਹੋਏ ਅਮਰੀਕਨ ਸਿਟੀਜ਼ਨ, ਪਰ ਉਦੋਂ ਇਹ ਸ਼ੁਰੂ 'ਚ ਆ ਗਿਆ ਸੀ ਕਿ ਇੰਡੀਅਨ ਸਿਟੀਜ਼ਨ ਔਰ ਉਹ ਫਲਾਈ ਬੈਕ ਕਰਨ ਵਾਲਾ ਸੀ ਇੰਡੀਆ ਨੂੰ, ਜਦੋਂ ਕਿ ਉਹਨੂੰ ਉੱਥੇ ਚੈਕ ਰਿਪਬਲਿਕ ਦੇ ਵਿੱਚ ਦਬੋਚਿਆ ਗਿਆ। ਹੁਣ ਜਿਹੜਾ ਇਸ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਜਿਹੜੀ ਪੈਟੀਸ਼ਨ ਭਾਰਤੀ ਸੁਪਰੀਮ ਕੋਰਟ ਦੇ ਸਾਹਮਣੇ ਫਾਈਲ ਕੀਤੀ ਗਈ ਔਰ ਜਿਸ ਨੂੰ 2 ਜੱਜਾਂ ਨੇ, ਜਸਟਿਸ ਸੰਜੀਵ ਖੰਨਾ ਔਰ SV ਭੱਟੀ ਨੇ ਸੁਣਿਆ, ਹੁਣ ਉਹ ਪੈਟੀਸ਼ਨ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਦਿਲਚਸਪ ਵੀ ਨੇ, ਪਰ ਜਦੋਂ ਜਿਵੇਂ ਤੁਸੀਂ ਕਿਹਾ ਕਿ ਭਾਈ ਹੁਣ ਇਹ ਮੌਕਾ ਹੈ ਕਿ ਵੀ ਭਾਰਤ ਸਰਕਾਰ ਜਿਹੜੀ ਹੈ ਉਹ ਸਿੱਧੀ ਜ਼ਿੰਮੇਵਾਰੀ ਲੈ, ਕਿਉਂਕਿ ਹੁਣ ਜਿਹੜਾ ਅਲਟੀਮੇਟਲੀ ਇੰਡਾਇਕਟਮੈਂਟ ਤਾਂ ਹੋ ਗਈ, ਟਰਾਇਲ ਦੇ ਵਿੱਚ ਜਿਹੜੀ ਲੈ ਦੇ ਕੇ ਸਾਰੀ ਕਹਾਣੀ ਹੈ ਉਹ ਤਾਂ ਨਿਖਿਲ ਗੁਪਤਾ ਦੇ ਦੁਆਲੇ ਘੁੰਮਦੀ ਹੈ। ਕੋ ਕੰਸਪੀਰੇਟਰ 1 ਦੇ ਨਾਲ ਤਾਂ ਵੀਡੀਓ ਕਾਨਫਰੰਸਿੰਗ ਹੈ, ਜਾਂ ਉਹਦੇ ਆਡੀਓ ਨੇ, ਜਾਂ ਉਹਨਾਂ ਦੇ ਆਦੇਸ਼ ਨੇ, ਜਾਂ ਜਿਹੜਾ ਉਹਦਾ ਕੰਟੈਕਟ ਅੱਗੋਂ ਸੀ ਜਿਹਦੇ ਰਾਹੀਂ $15,000 ਵੈਨ ਦੇ ਵਿੱਚ ਕੈਸ਼ ਦਿੱਤਾ ਗਿਆ ਔਰ ਉਸ ਦੀ ਫੋਟੋ ਹੈ ਔਰ ਬਾਕੀ ਡਿਲੀਵਰ ਕਰਨਾ ਸੀ। ਹਾਲਾਂ ਮੈਂ ਸਾਡੇ ਵੀਰ ਪਰਵਿੰਦਰ ਸਿੰਘ ਕੈਨੇਡਾ ਤੋਂ, ਉਹਨਾਂ ਨੇ ਲਿਖਿਆ, ਮੈਂ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਉਸ ਫੋਟੋ 'ਚ ਅਸੀਂ ਦੇਖਦੇ ਹਾਂ ਕਿ 15,000 ਦੇਣ ਦੇ ਨਾਲ $1 ਅੱਡ ਫੜਿਆ ਹੋਇਆ, ਤੇ ਮੈਂ ਕਿਹਾ ਸੀ ਇਹ ਜਿਹੜਾ ਹਿੰਦੂ ਤਵੀਆਂ ਦਾ ਸ਼ਗਨ ਹੁੰਦਾ ਹੈ ਵੀ ਉਹ 101, 51 ਦੂਜਾ, ਉਹਨਾਂ ਨੇ ਇਸ ਗੱਲ ਨੂੰ ਮੈਨੂੰ ਹਾਲਾਂ ਮੈਨੂੰ ਲੱਗਦਾ ਉਹਨਾਂ ਦੀ ਗੱਲ ਜ਼ਿਆਦਾ ਠੀਕ ਵੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਜੀ ਇਵੇਂ ਹੁੰਦਾ ਹੈ ਕਿ ਵੀ ਜਦੋਂ ਕੋਈ ਵੀ ਏਜੰਟ ਦੇ ਨਾਲ, ਕਿਉਂਕਿ ਜਿਹਦੇ ਨਾਲ ਡੀਲ ਹੋਈ ਉਹ ਤਾਂ ਸਿੱਧਾ ਨਹੀਂ ਆ ਰਿਹਾ, ਤੇ ਉਹਨੇ ਜਦੋਂ ਦੇਣਾ ਉਹ ਆਪਣੀ ਪਛਾਣ ਦੇ ਲਈ ਜਿਹੜਾ ਨੋਟ ਇੱਕ ਹੁੰਦਾ ਉਹਦੇ ਤੇ ਉਹ ਨੰਬਰ ਪਹਿਲਾਂ ਉਹਨੂੰ ਸੈਂਡ ਕਰ ਦਿੰਦੇ ਨੇ ਕਿ ਉਹ ਮੇਰਾ ਹੀ ਬੰਦਾ ਹੋਏਗਾ, ਤੇ ਉਹ ਤੁਹਾਨੂੰ ਜਿਵੇਂ ਕਈ ਵਾਰੀ ਉਸ ਨੂੰ ਜਿਵੇਂ ਸਿਮ ਖੁੱਲ ਜਾਦੀ ਕਹਾਣੀ ਹੁੰਦੀ ਕੋਡ, ਕਿ ਉਹ ਕੋਡ ਜਿਹੜਾ ਉਹ ਬਹੁਤ ਵਾਰੀ ਨੋਟ ਦਾ ਨੰਬਰ ਹੁੰਦਾ ਕਿ ਵੀ ਉਹਨੂੰ ਫਾਰਵਰਡ ਕੀਤਾ ਹੁੰਦਾ, ਤੇ ਉਹ ਜਿਹੜਾ ਇੱਕ ਹੈ ਉਹ ਕੋਡ ਵੀ ਹੋ ਸਕਦਾ ਹੈ ਇਹ ਕਹਿਣ ਦੇ ਲਈ ਕਿ ਵੀ ਆ ਜਿਹੜਾ ਬੰਦਾ ਮੇਰਾ, ਔਰ ਪੋਸੀਬਲ ਹੈ ਇਸ ਗੱਲ ਦਾ ਵੀ। ਲੇਕਿਨ ਇਹੀ ਉਹਨਾਂ ਕੋਲ ਸਬੂਤ ਨੇ, ਪਰ ਸਾਰੀ ਕਹਾਣੀ ਇੰਡਾਇਕਟਮੈਂਟ ਤਾਂ ਹੋ ਗਈ, ਟਰਾਇਲ ਦੇ ਵਿੱਚ ਜਾਂ ਕਨਵਿਕਸ਼ਨ ਜਿਹੜੀ ਮੈਕਸਿਮਮ 20 ਸਾਲ ਦੀ 2 ਚਾਰਜ ਬਣਦੇ ਨੇ ਉਹ ਨਿਖਿਲ ਗੁਪਤਾ ਦੇ ਖਿਲਾਫ ਘੁੰਮਦੀ ਹੈ। ਸੋ ਮੇਰਾ ਇਹ ਕੰਸਰਨ ਸੀ ਕਿ ਜੇ ਨਿਖਿਲ ਗੁਪਤਾ ਇਹਨਾਂ ਦੀ ਕਸਟਡੀ 'ਚ ਨਹੀਂ ਹੈ ਅਮਰੀਕਾ ਦੀ, ਤੇ ਫਿਰ ਇੰਡੀਆ ਜਿਹੜਾ ਕੰਮ ਕਰੇਗਾ ਉਹ ਐਕਸਟ੍ਰਾਡੀਸ਼ਨ ਪ੍ਰੋਸੈਸ ਨੂੰ ਲੰਬੇ ਕਰਨ ਦਾ ਕਰੇਗਾ, ਕਿਉਂਕਿ ਉਹ ਸਿੱਧੇ ਤੌਰ ਦੇ ਉੱਤੇ ਬੰਦਾ ਤਾਂ ਉਹਨਾਂ ਦਾ ਏਜੰਸੀਆਂ ਦਾ ਹੀ ਹੈ ਉਹ, ਕਿ ਵੀ ਉਹ ਚੈਕ ਰਿਪਬਲਿਕ ਦੇ ਵਿੱਚ ਜਾਂ ਟੈਕਨੀਕੈਲਿਟੀ ਕਿ ਜੀ ਉਹ ਵਿਦਆਊਟ ਦੱਸਿਆ ਕੀ ਰਿਕਾਰਡ ਹੋ ਰਿਹਾ ਸੀ, ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਰਾਈਟਸ ਨੇ ਕੀ ਨਹੀਂ ਹੈ। ਔਰ ਹੁਣ ਮੈਨੂੰ ਲੱਗਦਾ ਵੀ ਗੱਲ ਉਸੇ ਡਾਇਰੈਕਸ਼ਨ 'ਚ ਹੀ ਜਾ ਰਹੀ ਹੈ, ਕਿਉਂਕਿ ਇਹ ਜਿਹੜੀ ਪੈਟੀਸ਼ਨ ਫਾਈਲ ਕੀਤੀ ਗਈ ਉਹਦਾ ਸਿਨੋਪਸਿਸ ਜਿਹੜਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਆਰਟੀਕਲ 32 ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਸੁਪਰੀਮ ਕੋਰਟ 'ਚ ਉਹਨਾਂ ਨੇ ਫਾਈਲ ਕੀਤੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਸੁਪਰੀਮ ਕੋਰਟ ਹੈ ਉਹ ਇਸ ਮਾਮਲੇ 'ਚ ਫੌਰਨ ਦਖਲਅੰਦਾਜ਼ੀ ਕਰੇ, ਕਿਉਂਕਿ ਨਿਖਿਲ ਗੁਪਤਾ ਦੀ ਅਰੈਸਟ ਵੀ ਇਲੀਗਲ ਹੈ ਔਰ ਇਹ ਜਿਹੜੀ ਔਨਗੋਇੰਗ ਐਕਸਟ੍ਰੈਡੀਸ਼ਨ ਪ੍ਰੋਸੀਡਿੰਗ ਹੈ ਜਿਹਦੇ 'ਚ ਕਿ ਅਮਰੀਕਾ ਵਾਲੇ ਲਿਜਾਣਾ ਚਾਹੁੰਦੇ ਨੇ, ਇਹ ਗਲਤ ਹੈ, ਕਿਉਂਕਿ ਨਿਖਿਲ ਗੁਪਤਾ ਇੱਕ ਲਾ ਅਬਾਈਡਿੰਗ ਇੰਡੀਅਨ ਸਿਟੀਜ਼ਨ ਹੈ ਜਿਹਨੂੰ ਰਿਪਬਲਿਕ ਆਫ ਚੈਕ ਨੇ ਇਲੀਗਲੀ ਡਿਟੇਨ ਕੀਤਾ, ਔਰ ਉਹਨਾਂ ਨੇ ਕਿਹਾ ਜੀ ਇਹ ਬੜਾ ਹੰਬਲ ਬੈਕਗਰਾਊਂਡ ਦਾ ਹੈ ਨਿਖਿਲ ਗੁਪਤਾ, ਔਰ ਇਹ ਜਿਹੜਾ ਇਸ ਨੂੰ ਜਿਹੜਾ ਉਹ ਜੂਨ 30 ਨੂੰ ਜਿਹੜਾ ਉਹਦੀ ਅਰੈਸਟ ਹੁੰਦੀ ਹੈ 29-30 ਦੇ ਨੇੜੇ ਨਾਲ ਜੋੜਿਆ ਜਾਂਦਾ ਹੈ, ਔਰ ਇਲੀਗਲੀ ਉਹਨੂੰ ਡਿਟੇਨ ਕੀਤਾ ਗਿਆ ਪ੍ਰੇਗ ਏਅਰਪੋਰਟ ਦੇ ਉੱਤੇ। ਫਿਰ ਉਹਨਾਂ ਦਾ ਕਹਿਣਾ ਕਿ ਵੀ ਇਹ ਜਿਹੜੇ ਸਰਕਮਸਟਾਂਸਿਸ ਨੇ ਇਸ ਨਿਖੇਸ਼ ਗੁਪਤੇ ਦੇ ਅਗੇਂਸਟ ਇਹ ਸਾਰੇ ਹੀ ਸ਼ੱਕੀ ਨੇ, ਉਹਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਸਾਰੀਆਂ ਇਰਰੈਗੂਲੈਰਿਟੀਜ਼ ਹੋਈਆਂ, ਟੈਕਨੀਕੈਲਿਟੀਜ਼ ਵਾਰਡਨ ਇਰਰੈਗੂਲੈਰਿਟੀਜ਼ ਹੋਈਆਂ,
ਕੋਈ ਉਹਨੂੰ ਜਿਹੜਾ ਅਰੈਸਟ ਵਾਰੰਟ ਨਹੀਂ ਦਿੱਤਾ ਗਿਆ, ਨੋ ਫਾਰਮਲ ਅਰੈਸਟ ਵਾਰੰਟ ਪ੍ਰੈਜ਼ੈਂਟਡ। ਔਰ ਇਹ ਜੇ ਉਹਨਾਂ ਨੂੰ ਇਹ ਐਪਰੀਹੈਂਸ਼ਨ ਹੈ ਕਿ ਵੀ ਇਹ ਜੇ ਚੈੱਕ ਅਥਾਰਟੀਜ਼ ਨੇ US ਵਾਲਿਆਂ ਦੇ ਹਵਾਲੇ ਕੀਤਾ ਤੇ ਉਹ ਉਹਨੂੰ ਜਿਹੜਾ ਉਹ ਐਗਜ਼ੀਕਿਊਟ ਵੀ ਕਰ ਸਕਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਦੇਖੋ ਜੀ ਉਹਨੂੰ ਪਿਛਲੇ 100 ਦਿਨ ਤੋਂ ਇਕਾਂਤਵਾਸ 'ਚ ਰੱਖਿਆ ਹੋਇਆ ਨਿਖਿਲ ਗੁਪਤੇ ਨੂੰ, ਸੋਲੀਟਰੀ ਕਨਫਾਈਨਮੈਂਟ ਹੈ, ਉਸ ਦਾ ਜਿਹੜਾ ਕਿ ਉਹਦੇ ਫੰਡਾਮੈਂਟਲ ਰਾਈਟਸ ਦੀ ਉਲੰਘਣ ਹੈ, ਫੰਡਾਮੈਂਟਲ ਰਾਈਟਸ ਦੀ। ਫਿਰ ਉਹਨਾਂ ਨੇ ਕਿਹਾ ਦੇਖੋ ਉਹਦਾ ਹਾਲ ਵਿਚਾਰੇ ਨਿਖਿਲ ਗੁਪਤਾ ਦਾ ਇਹ ਹੈ ਕਿ ਵੀ ਨਾ ਉਹਨੂੰ ਅਰੈਸਟ ਵਾਰੰਟ ਦਿਖਾਇਆ ਗਿਆ ਹੈ, ਉਹ ਇਲੀਗਲ ਡਿਟੈਂਸ਼ਨ ਹੈ, ਔਰ ਉਹ ਉਹਨਾਂ ਨੇ ਉਹਨਾਂ ਦੇ ਉਹ ਕਸਟਡੀ 'ਚ ਹੈ ਜਿਹੜੇ ਇੰਡੀਅਨ ਇੰਟਰਸਟ ਨਹੀਂ ਪਰ ਅਮਰੀਕਨ ਇੰਟਰਸਟ ਨੂੰ ਪ੍ਰਮੋਟ ਕਰ ਰਹੇ ਨੇ। ਚੈੱਕ ਰਿਪਬਲਿਕ ਕਿਉਂਕਿ ਜੀ ਅਮਰੀਕਾ ਫਰੈਂਡਲੀ ਹੈ ਇਸ ਲਈ ਉਹਦੇ ਨਾਲ ਧੱਕਾ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਕਿ ਨਿਖਿਲ ਗੁਪਤਾ ਬੜਾ ਡਿਵਾਊਟ ਹਿੰਦੂ ਹੈ ਔਰ ਉਹ ਬਿਲਕੁਲ ਵੈਜੀਟੇਰੀਅਨ ਹੈ ਔਰ ਉਸ ਨੂੰ ਜ਼ਬਰਦਸਤੀ ਗਾਂ ਮਾਸ, ਬੀਫ ਔਰ ਪੋਰਕ ਜਦੋਂ ਤੋਂ ਉਹ ਡਿਟੇਨਡ ਹੈ ਉਹਨੂੰ ਖਵਾਇਆ ਜਾ ਰਿਹਾ। ਇਹ ਉਹਦੇ ਡਾਇਰੈਕਟ ਜਿਹੜੇ ਧਾਰਮਿਕ ਵਿਸ਼ਵਾਸ ਨੇ ਉਹਨਾਂ ਹੱਕਾਂ ਦੀ ਉਲੰਘਣ ਹੈ। ਮੋਰ ਓਵਰ ਹੀ ਅਲੈਜਿਸ ਹੀ ਵਾਸ ਡਿਨਾਈਡ ਕੌਂਸਲਰ ਐਕਸੈਸ ਕਿ ਜੀ ਮੈਂ ਇੰਡੀਅਨ ਸਿਟੀਜ਼ਨ ਹੈ, ਜੇ ਮੈਨੂੰ ਫੜਿਆ ਤਾਂ ਮੈਨੂੰ ਇੰਡੀਅਨ ਕੌਂਸੂਲੇਟ ਦੇ ਨਾਲ ਮਿਲਣ ਦਾ ਔਰ ਦੂਸਰਾ ਹੱਕ ਦੇਣਾ ਚਾਹੀਦਾ ਐਂਡ ਰਾਈਟ ਟੂ ਕੰਟੈਕਟ ਹਿਸ ਫੈਮਿਲੀ ਇਨ ਇੰਡੀਆ। ਮੈਂ ਪਰਿਵਾਰ ਵਾਲਾ ਬੰਦਾ ਹੈ, ਮੈਨੂੰ ਜਿਹੜਾ ਉਹ ਹੱਕ ਦਿੱਤਾ ਜਾਏ ਮੈਂ ਆਪਣੇ ਪਰਿਵਾਰ ਨਾਲ ਸੰਬੰਧ ਜੋੜਾਂ ਔਰ ਆਪਣੇ ਵਕੀਲ ਕਰਨ ਦਾ ਹੱਕ, ਚੈੱਕ ਦਾ ਫਰੀडम ਟੂ ਸੀਕ ਲੀਗਲ ਜਿਹੜੀ ਹੈ ਰਿਪਰੈਜ਼ੈਂਟੇਸ਼ਨ। ਔਰ ਉਹਨੇ ਕਿਹਾ ਜੀ ਇਹ ਜਿਹੜਾ ਕੇਸ ਹੈ ਪੋਲੀਟੀਕਲ ਨੇਚਰ ਦਾ ਔਰ ਇਹ ਜਿਹੜਾ ਸੈਕੰਡ ਅਨਸੀਲ ਸੁਪਰਸੀਡਿੰਗ ਇੰਡਾਇਕਟਮੈਂਟ ਨਵੰਬਰ 29 ਦੀ ਹੋਈ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਇਲੀਗਲ ਪਾਰਟ ਹੈ। ਹੁਣ ਇਹ ਜਿਹੜੀਆਂ ਨੇ ਟੈਕਨੀਕੈਲਿਟੀ, ਰਿਲੀਜੀਅਸ ਬਿਲੀਫ ਦੀ ਵਾਇਓਲੇਸ਼ਨ, ਆਰਬਿਟਰੇਰੀ ਡਿਟੈਂਸ਼ਨ ਇਹਨੂੰ ਬਣਾ ਦਿੱਤਾ ਹੈ। ਚੈੱਕ ਰਿਪਬਲਿਕ ਦਾ ਅਮਰੀਕਾ ਫਰੈਂਡਲੀ ਹੋਣ ਦਾ ਮਤਲਬ ਹੈ ਕਿ ਵੀ ਬਿਲਟ ਇਨ ਹੌਸਟਿਲਿਟੀ ਹੈ। ਫਿਰ ਮੈਂ ਇੰਡੀਅਨ ਸਿਟੀਜ਼ਨ, ਮੈਨੂੰ ਕੌਂਸਲਰ ਐਕਸੈਸ, ਲੀਗਲ ਐਕਸੈਸ, ਰਾਈਟ ਟੂ ਕੰਟੈਕਟ ਵਿਦ ਦਾ ਫੈਮਿਲੀ, ਇਹ ਸਾਰਾ ਜਿਹੜਾ ਹੈ ਇਸ ਦੇ ਉੱਤੇ। ਹੁਣ ਇਹ ਜਦੋਂ ਪਟੀਸ਼ਨ ਆਈ ਔਰ ਇਹ ਜਿਹੜੀ ਵਕੀਲ ਹੈ ਇਸ ਪਟੀਸ਼ਨਰ ਦੀ ਪਰਿਵਾਰ ਵੱਲੋਂ ਉਹ ਰੋਹਿਣੀ ਮੂਸਾ ਹੈ ਔਰ ਜਿਹੜੇ ਜਸਟਿਸ ਸੰਜੀਵ ਖੰਨਾ ਔਰ SV ਭੱਟੀ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਜੀ ਯੂ ਹੈਵ ਟੂ ਗੋ ਬਿਫੋਰ ਦਾ ਕੋਰਟ ਵਿਚ ਇਜ਼ ਆਊਟਸਾਈਡ ਇੰਡੀਆ, ਗੋ ਓਵਰ ਦੇਅਰ, we are not going to have an education over here. The person detained has not given the affidavit. If there is violation of any law etc, you have to go to court over there, the court said. ਹੁਣ ਕੋਰਟ ਨੇ ਅਦਰਵਾਈਜ਼ ਤਾਂ ਇਸ ਦੀ ਅਗਲੀ ਸੁਣਵਾਈ ਦੇ ਲਈ ਪਟੀਸ਼ਨ ਦੀ ਜਿਹੜੀ ਹੈ ਉਹ ਸ਼ਾਇਦ 3 ਕਿ 4 ਜਨਵਰੀ ਦੀ ਡੇਟ ਪਾਈ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਦੇਖੋ ਇਹ ਬੜਾ ਸੈਂਸਿਟਿਵ ਮੈਟਰ ਹੈ ਔਰ ਇਹ ਜਨਵਰੀ 4 ਨੈਕਸਟ ਡੇਟ ਕੋਰਟ ਨੇ ਦਿੱਤੀ ਹੈ। ਉਹ ਕਿਹਾ ਜੀ ਬੜਾ ਇਹ ਸੈਂਸਿਟਿਵ ਮੈਟਰ ਹੈ ਪਰ ਤੁਸੀਂ ਚੈੱਕ ਰਿਪਬਲਿਕ ਦੇ ਕੋਰਟ ਦੇ ਸਾਹਮਣੇ ਜਾਓ ਔਰ ਇਹ ਜਿਹੜੀ ਪਟੀਸ਼ਨ ਪਾਈ ਗਈ ਹੈ ਉਹਦੇ 'ਚ ਨਿਖਿਲ ਗੁਪਤਾ ਦਾ ਕੋਈ ਪਰਸਨਲ ਐਫੀਡੇਵਿਟ ਨਹੀਂ ਹੈ ਔਰ ਇਹ ਜਿਹੜਾ ਪਟੀਸ਼ਨਰ ਦੇ ਬਿਹਾਫ ਤੇ ਆਰਿਆਮਾ ਸੁੰਦਰਮ ਇਹ ਸੀਨੀਅਰ ਐਡਵੋਕੇਟ ਹੈ ਉਹ ਪੇਸ਼ ਹੋਇਆ। ਉਹਨਾਂ ਨੇ ਕਿਹਾ ਕਿ ਜੀ ਇੱਕ ਫੈਮਿਲੀ ਮੈਂਬਰ ਨੇ ਫਾਈਲ ਕੀਤੀ ਹੈ ਗੁਪਤੇ ਦੇ ਔਰ ਇਹ ਉਹਨਾਂ ਨੇ ਕਿਹਾ ਜੀ ਸੈਕੰਡ ਸੱਚ ਇੰਡਾਇਕਟਮੈਂਟ ਔਨ ਬਿਹਾਫ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਐਂਡ ਗੁਪਤਾ ਹੈਜ਼ ਬੀਨ ਕਾਟ ਇਨ ਦਾ ਕ੍ਰਾਸ ਫਾਇਰ ਕਿ ਜੀ ਉਹ ਤਾਂ ਵਿਚਾਰਾ ਬੇਗੁਨਾਹ ਵਿਚਾਲੇ ਕਾਬੂ ਆ ਗਿਆ। ਕ੍ਰਾਸ ਫਾਇਰ ਹੁੰਦਾ ਵੀ ਇਧਰੋਂ ਵੀ ਗੋਲੀ ਚੱਲ ਰਹੀ ਉਧਰ, ਇੱਧਰ ਵੀ ਇੱਧਰਲੇ ਦਾ ਦੁਸ਼ਮਣ ਉੱਧਰ ਲੈ, ਉਧਰਲੇ ਦਾ ਇੱਧਰ ਲੈ, ਪਰ ਕੋਈ ਜਿਹੜਾ ਵਿਚਾਲੇ ਉਹ ਫਸ ਜਾਏ ਕਿ ਜੀ ਨਿਖਿਲ ਗੁਪਤਾ ਉਹਨੇ ਲਫ਼ਜ਼ ਕ੍ਰਾਸ ਫਾਇਰ ਦੇ ਵਿੱਚ ਉਹਨਾਂ ਨੇ ਆਇਆ ਔਰ ਜੱਜਾਂ ਨੇ ਇਹ ਕਿਹਾ ਕਿ ਵੀ ਠੀਕ ਹੈ ਤੁਸੀਂ ਉਹਨਾਂ ਨੂੰ ਪਹੁੰਚ ਕਰੋ ਚੈੱਕ ਰਿਪਬਲਿਕ ਨੂੰ ਔਰ ਅਸੀਂ ਵੈਕੇਸ਼ਨ ਤੇ ਜਾ ਰਹੇ ਹਾਂ 4 ਜਨਵਰੀ ਨੂੰ ਆਵਾਂਗੇ। ਵੀ ਵਿਲ ਡਿਸਾਈਡ ਔਨ ਦਾ ਨੈਕਸਟ ਡੇ ਔਰ ਇਹ ਜਿਹੜਾ ਸੈਂਟਰਲ ਏਜੰਸੀ ਨੂੰ ਵੀ ਇਹਦੀ ਕਾਪੀ ਦਿੱਤੀ ਗਈ ਹੈ ਔਰ ਇਹ ਜਿਹੜਾ ਇਜ਼ਹਾਰ ਹੈ ਮੈਂ ਉਹਨੂੰ ਆਲਰੇਡੀ ਸ਼ੇਅਰ ਕਰ ਲਿਆ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਉਸ ਨੂੰ ਫਿਰ ਉਹਨਾਂ ਨੇ ਬੜੀ ਡੀਟੇਲ ਦਿੱਤੀ ਹੈ ਜੀ ਉਹਦੇ ਨਾਲ ਕੀ ਹੋਇਆ। ਹੀ ਵਾਸ ਫੋਰਸਡ ਇਨਟੂ ਉਹਨੂੰ 에ਅਰਪੋਰਟ ਤੇ ਫੜਿਆ ਗਿਆ, ਇਮੀਗ੍ਰੇਸ਼ਨ ਹੋ ਗਈ ਸੀ ਸੋ ਹੀ ਵਾਸ ਫੋਰਸਡ ਇਨਟੂ ਅ ਸਪੋਰਟਸ ਯੂਟਿਲਿਟੀ ਵਹੀਕਲ SUV ਦੇ ਵਿੱਚ ਉਹਨੂੰ ਵਾੜਿਆ ਗਿਆ। ਉਹਦੇ ਨਾਲ ਇੱਕ ਡਿਵਾਈਸ, ਇੱਕ ਮਸ਼ੀਨ ਲਾ ਦਿੱਤੀ ਗਈ ਉਹਦੇ ਮੋਬਾਈਲ ਫੋਨ ਦੇ ਨਾਲ। ਦੈਨ ਥੀਸ ਇੰਡੀਵਿਜੂਅਲਸ ਹੂ ਕਲੇਮ ਟੂ ਬੀ ਲਾਅ ਐਨਫੋਰਸਮੈਂਟ ਆਫੀਸ਼ੀਅਲਸ forcefully made the petitioner sit in an unidentified black SUV. It may be noted that black SUV already had 2 individuals
ਹਾਈਡਿੰਗ ਉਹਦੇ 'ਚ 2 ਬੰਦੇ ਪਹਿਲਾਂ ਹੀ ਲੁਕੇ ਹੋਏ ਸੀ ਔਰ ਉਹਨਾਂ ਨੇ ਜਿਹੜੇ ਇੰਡੀਵਿਜੂਅਲ ਸੀ ਉਹਨਾਂ ਨੇ ਮੋਬਾਈਲ ਫੋਨ ਜ਼ਬਰਦਸਤੀ ਖੋਹ ਲਿਆ, ਉਹਦੇ ਨਾਲ ਡਿਵਾਈਸ ਅਟੈਚ ਕਰਤੀ, ਰਿਕਾਰਡ ਕਰ ਰਹੇ ਸੀ ਜੋ ਵੀ ਹੋ ਰਿਹਾ ਸੀ। ਫੇਸ ਆਈਡੀ ਰਾਹੀਂ ਉਹਨਾਂ ਨੇ ਉਹਦਾ ਲੌਕ ਖੁਲਵਾਇਆ ਫੋਨ ਦਾ ਔਰ ਪਿਕਚਰਸ ਵੀ ਲਈਆਂ ਪੈਟਿੰਗਸ਼ਨਰ ਦੀਆਂ। ਬਹੁਤ ਰੈਜ਼ਿਸਟੈਂਸ ਤੋਂ ਬਾਅਦ ਜਿਨ੍ਹਾਂ ਨੇ ਉਹਨੂੰ ਫੜਿਆ ਸੀ ਉਹਨਾਂ ਨੇ ਉਹਨੂੰ ਫਿਰ ਫਾਈਨਲੀ ਰਿਵੀਲ ਕੀਤਾ ਵੀ ਅਸੀਂ ਅਮਰੀਕਨ ਏਜੰਟ ਹੈ। ਔਰ ਇਹ ਸਾਰੇ ਦੇ ਨਾਲ ਫਿਰ ਉਹਨੇ ਕਿਹਾ ਕਿ ਜਿਹੜਾ ਆਰਟੀਕਲ 12 ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ which article safeguards individuals against arbitrary interference with privacy, family, home or correspondence and protects against attack on honor and reputation। So ਹੁਣ ਉੱਥੋਂ ਦੀ ਇੰਡੀਅਨ ਸੁਪਰੀਮ ਕੋਰਟ 'ਚ ਆਰਟੀਕਲ 12 ਇਨਵੋਕ ਕੀਤਾ ਗਿਆ ਕਿ ਬਈ ਮੈਂ ਤਾਂ ਇੱਕ ਲਾ ਅਬਾਈਡਿੰਗ ਸਿਟੀਜ਼ਨ ਹੈ ਇੰਡੀਆ ਦਾ ਔਰ ਮੈਂ ਤਾਂ ਲੇਜ਼ਰ ਔਰ ਬਿਜ਼ਨਸ ਟ੍ਰਿਪ ਦੇ ਉੱਤੇ ਗਿਆ ਸੀ ਔਰ ਇਲੀਗਲ ਅਰੈਸਟ ਹੈ ਮੇਰੀ। ਹੁਣ ਲੈਂਗੁਏਜ ਬੈਰੀਅਰ ਨੇ, ਮੈਨੂੰ ਕੋਈ ਅਸਿਸਟੈਂਸ ਨਹੀਂ ਹੈ ਔਰ ਮੇਰੇ ਜਿਹੜੇ ਹੱਕ ਨੇ ਆਰਟੀਕਲ 14, 19, 21 ਦੇ ਨਾਲ ਰਾਈਟ ਆਫ ਫਰੀडम ਆਫ ਰਿਲੀਜਨ, ਕਿਉਂਕਿ ਮੈਨੂੰ ਜਿਹੜਾ ਉਹ ਗਊ ਮਾਸ ਤੇ ਫਲਾਣਾ ਇਹ ਖਵਾਇਆ ਜਾ ਰਿਹਾ, ਸੋ ਮੇਰੇ ਰਾਈਟ ਜਿਹੜੇ ਨੇ ਉਹ ਵਾਇਓਲੇਟ ਹੋ ਰਹੇ ਨੇ। ਹੁਣ ਅੱਜ ਇਹ ਲੀਡ ਖਬਰ ਹੈ ਸਾਰੇ ਪਾਸੇ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕੰਮ ਇੰਡੀਅਨ ਏਜੰਸੀਜ਼ ਨੇ ਨਿਖਿਲ ਗੁਪਤਾ ਨੂੰ ਮੋਹਰਾ ਬਣਾ ਕੇ, ਜਿਸ ਦੇ ਬਾਰੇ ਇੰਡਾਈਟਮੈਂਟ ਦੇ ਵਿੱਚ ਕਲੀਅਰਲੀ ਆਇਆ ਕਿ ਇਹ ਇੰਟਰਨੈਸ਼ਨਲ ਲੈਵਲ ਦਾ ਡਰੱਗ ਟ੍ਰੈਫਿਕਰ ਹੈ, ਵੈਪਨ ਐਕਸਪੋਰਟਰ ਹੈ। ਇਹਦੇ ਖਿਲਾਫ ਆਲਰੇਡੀ ਗੁਜਰਾਤ ਦੇ ਵਿੱਚ ਡਰੱਗ ਟ੍ਰੈਫਿਕਿੰਗ ਦਾ ਸੀਰੀਅਸ ਕੇਸ ਸੀ। ਜਿਹੜਾ ਕੋ ਕੰਸਪੀਰੇਟਰ ਕਮਿਊਨੀਕੇਟ ਕਰ ਰਿਹਾ ਜਦੋਂ ਇਹਨੂੰ ਹਾਇਰ ਕਰ ਰਿਹਾ ਜਾਂ ਇਹਦੇ ਨਾਲ ਉਹ ਡੀਲ ਬਣਾ ਰਿਹਾ, ਉਹ ਇਹ ਕਹਿੰਦਾ ਕਿ ਮੇਰੀ ਗੱਲ ਹੋ ਗਈ ਹੈ ਗੁਜਰਾਤ ਦੇ ਡੀਜੀਪੀ ਪੁਲਿਸ ਨਾਲ, ਡਾਇਰੈਕਟਰ ਜਨਰਲ ਨਾਲ, ਕੇਸ ਡ੍ਰੌਪਡ ਔਰ ਤੇਰੇ ਜ਼ਿੰਮੇ ਕੰਮ ਹੈ। ਔਰ ਇਹ ਸੌਦਾ ਜਿਹੜਾ ਪਹਿਲਾਂ ਹਿਟਮੈਨ 1.5 ਲੱਖ ਮੰਗਦਾ, ਫਿਰ 1 ਲੱਖ ਦੇ ਵਿੱਚ ਉਹ ਸੌਦਾ ਹੁੰਦਾ, $15,000 ਜਿਹੜਾ ਹੈ ਉਹ ਐਡਵਾਂਸ ਦਿੱਤਾ ਜਾਂਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਖਿਲ ਗੁਪਤਾ ਇੱਕ ਇੰਸਟਰੂਮੈਂਟ ਹੈ, ਸੰਦ ਹੈ ਭਾਰਤੀ ਖੁਫੀਆ ਏਜੰਸੀਆਂ ਦੇ ਨੈਫੇਰੀਅਸ ਡਿਜ਼ਾਈਨ ਦਾ, ਜਿਹੜਾ ਉਹਨਾਂ ਨੇ ਟਰਾਂਸਨੈਸ਼ਨਲ ਕਿਲਿੰਗ ਜਿਹੜੀ ਹੈ ਉਸ ਦੇ ਲਈ ਉਹਨੂੰ ਵਰਤਿਆ। ਸੋ ਅਸੀਂ ਸਮਝਦੇ ਹਾਂ ਕਿ ਭਾਰਤ ਦਾ ਮੋਟੋ ਸਤਿਅਮੇਵ ਜਯਤੇ ਹੈ, ਕਲੇਮ ਤਾਂ ਇਹੀ ਕਰਦੇ ਨੇ ਸੱਚ ਦੀ ਜਿੱਤ ਹੁੰਦੀ ਹੈ। ਸੋ ਇਹ ਬਿਹਤਰ ਹੋਏਗਾ ਕਿ ਬਜਾਏ ਨਿਖਿਲ ਗੁਪਤਾ ਦੇ ਪਰਿਵਾਰ ਜਾਂ ਉਹਨੂੰ ਕਿਸੇ ਨੂੰ ਅੱਗੇ ਕਰਕੇ ਇਹ ਡਿਲੇਡ ਡਰਾਮੇਬਾਜ਼ੀ ਕਰਨ ਦੇ, ਭਾਰਤ ਸਰਕਾਰ ਖੁੱਲ੍ਹ ਕੇ ਜਿਹੜੀ ਹੈ ਚੈੱਕ ਕੋਰਟ ਦੇ ਵਿੱਚ ਕਹੇ ਕਿ ਜੀ ਇਹ ਸਾਡਾ ਬੰਦਾ ਹੈ ਔਰ ਇਹ ਸਾਡਾ ਸਿਟੀਜ਼ਨ ਹੈ, ਅਸੀਂ ਇਹਨੂੰ ਵਾਪਸ ਲਿਜਾਣਾ ਚਾਹੁੰਦੇ ਔਰ ਇਸ ਨੂੰ ਤੁਸੀਂ ਗਊ ਮੂਤਰ ਦਿਓ, ਨਵਾਓ ਵੀ ਇਹਨੂੰ ਗਊ ਮੂਤਰ ਦੇ ਨਾਲ ਔਰ ਇਹਦਾ ਫੂਡ ਇਹਨੂੰ ਦਿਓ, ਬਜਾਏ ਕਿ ਬੀਫ ਔਰ ਪੋਰਕ ਔਰ ਦੂਜਾ ਉਹ ਤਾਂ ਜੋ ਜੇਲਾਂ ਦੀ ਡਾਈਟ ਹੁੰਦੀ ਹੈ ਉਹੀ ਹੈ। ਔਰ ਇਹੀ ਅਸੀਂ ਉਹ ਕਹਿੰਦੇ ਬਰਾਵੋ ਇੰਡੀਆ ਬਰਾਵੋ ਕਿ ਬਈ ਹੁਣ ਮੌਕਾ ਹੈ। ਇਹ ਜਿਹੜੀ 56 ਇੰਚ ਦਾ ਸੀਨੇ ਵਾਲਾ ਮੋਦੀ ਹੈ ਜਿਹੜਾ ਬੋਲਿਆ ਹੀ ਨਹੀਂ, ਕੁਛ ਹੀ ਨਹੀਂ ਹੈ ਉਦਣ ਦਾ, ਔਰ ਅਜੀਤ ਡੋਵਲ ਕਿਤੇ ਨਹੀਂ ਤੇ ਉਹ ਕਬਜ਼ ਦਾ ਮਾਰਿਆ ਮੂੰਹ ਜਿਹਦਾ ਬਣਿਆ ਹੁੰਦਾ ਐਸ ਜੈ ਸ਼ੰਕਰ ਦਾ, ਕ੍ਰੋਨਿਕ ਕਨਸਟੀਪੇਸ਼ਨ ਜਿਹਨੂੰ ਹੋਈ ਰਹਿੰਦੀ ਹੈ, ਉਹਦੀ ਵੀ ਕਿਤੇ ਆਵਾਜ਼ ਨਹੀਂ ਨਿਕਲੀ। ਸੋ ਹੁਣ ਮੌਕਾ ਹੈ, ਬਜਾਏ ਕਿ ਨਿਖਿਲ ਗੁਪਤਾ ਜਾਂ ਉਹਦੇ ਟੱਬਰ ਰਾਹੀਂ ਜਾਂ ਦੂਜੇ ਰਾਹੀਂ ਇਹ ਉਹਦੀ ਐਕਸਟ੍ਰੈਡੀਸ਼ਨ ਨੂੰ ਡਿਲੇ ਕਰਨ ਦਾ, ਇੰਡੀਅਨ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਹੁਣ ਬਹਾਦਰੀ ਦਿਖਾਓ। ਜੇ ਹੁਣ ਵੰਗਾਰ ਕੇ ਮਸਲ ਦੇਂਗੇ, ਕੁਚਲ ਦੇਂਗੇ ਔਰ ਫਲਾਣਾ ਵਿਸ਼ਵ ਗੁਰੂ ਬਣ ਗਿਆ, ਹੁਣ ਇਹ ਡਰੋ ਨਾ ਔਰ ਖੁੱਲ੍ਹ ਕੇ ਕਹੋ ਕਿ ਭਾਈ ਇਹ ਸਾਡਾ ਬੰਦਾ ਹੈ ਔਰ ਅਸੀਂ ਇਹਨੂੰ ਵਾਪਸ ਲੈ ਕੇ ਜਾਣਾ ਔਰ ਸਿੱਧਾ ਜਿਹੜਾ ਇੰਡੀਅਨ ਗਵਰਨਮੈਂਟ ਨਿਖਿਲ ਗੁਪਤੇ ਦੇ ਮਾਮਲੇ ਦੇ ਵਿੱਚ ਆਪਣਾ ਸੋਲੀਸਿਟਰ ਜਨਰਲ, ਅਟਾਰਨੀ ਜਨਰਲ ਜੋ ਵੀ ਹੈ ਉਹ ਇੰਡੀਅਨ ਗਵਰਨਮੈਂਟ ਦਾ ਇਹਨੂੰ ਕੇਸ ਬਣਾਓ। ਇਹ ਹੁਣ ਆਉਣ ਵਾਲੇ ਦਿਨਾਂ 'ਚ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਡਿਲੇਡ ਟੈਕਟਿਕ ਹੈ ਜਿਹੜਾ ਬੜਾ ਇਹਨਾਂ ਸਾਰਿਆਂ ਦਿਨਾਂ 'ਚ ਸੋਚ ਸਮਝ ਤੋਂ ਬਾਅਦ ਇੰਡੀਅਨ ਸਟੇਟ ਨੇ ਇਹ ਇੱਕ ਤਰੀਕਾ ਲੱਭਿਆ ਕਿ ਉਸ ਸਾਰੇ ਨੂੰ ਡਿਲੇ ਕੀਤਾ ਜਾਏ ਔਰ ਓਵਰ ਏ ਪੀਰੀਅਡ ਆਫ ਟਾਈਮ ਜਿਹੜਾ ਹੈ ਉਹ ਨਵੀਆਂ ਖਬਰਾਂ ਆ ਜਾਣਗੀਆਂ, ਭੁੱਲਣ ਵਾਲੀ ਲਾਈਨ ਹੋਏਗੀ, ਪਰ ਇਵੇਂ ਇਹਨਾਂ ਦਾ ਖੇੜਾ ਛੁੱਟਣਾ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।